ਮਿੰਟੂ ਜੀ, ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਲਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਲਕੀਅਨ 415 909 0503। ਜੀਕੇ ਧਨੋਤਾ ਯੂਨੀਵਰਸਿਟੀ, ਪਰਮਜੀਤ ਕੌਰ ਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰਨੇਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 209 277 0113 ਤੇ MK ਮਾਰਕੀਟ ਵਾਲੇ ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ, ਰਿਸ਼ਤੇ ਹੌਲੇ ਹੁੰਦੇ ਜਾ ਰਹੇ ਆ। ਕੈਨੇਡਾ ਨੇ ਡਿਪਲੋਮੈਟ ਆਪਣੇ ਥੋੜੇ ਘਟਾਉਣ ਦੀ ਗੱਲ ਕੀਤੀ ਤੇ ਭਾਰਤ ਨੇ ਜਿਹੜੇ ਵੀਜ਼ਾ ਵੀ ਕਾਰਵਾਈ ਜਿਹੜੀ ਆ ਉਹ ਰੋਕ ਲਈ ਆ, ਵੱਡੇ ਕਦਮ ਚੱਕ ਲਏ। ਜੀ ਦੇਖੋ, ਇਹ ਲੱਗਦਾ ਤਾਂ ਪਿਆ ਸੀਗਾ ਕਿ ਜਿਸ ਦਿਸ਼ਾ ਨੂੰ ਇਹ ਮਾਮਲਾ ਵਧਣ ਡਿਆ ਤੇ ਉਹਦੇ ਵਿੱਚ ਬਹੁਤ ਖਲਾਰਾ ਪਵੇਗਾ, ਪਰ ਉਹ ਇੰਨੀ ਜਲਦੀ ਇੰਨਾ ਵੱਡਾ ਖਲਾਰਾ ਪੈ ਜਾਵੇਗਾ ਇਹ ਨਹੀਂ ਸੀ ਸੋਚਿਆ। ਸੋ ਲਿਹਾਜ਼ਾ ਤੁਸੀਂ ਦੇਖਦੇ ਹੋ, ਜਦੋਂ ਕੋਈ ਵੀਜ਼ਾ ਸੇਵਾ ਮੁਅੱਤਲ ਕਰ ਦਿੱਤੀ ਜਾਂਦੀ ਹੈ ਕਿਸੇ ਦੇਸ਼ ਵਾਸਤੇ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਦੂਸਰੇ ਪਾਸੇ ਜਦੋਂ ਡਿਪਲੋਮੈਟ ਵਾਪਸ ਬੁਲਾ ਲਏ ਜਾਂਦੇ ਆ, ਉਹ ਵੀ ਵੱਡੀ ਗੱਲ ਹੁੰਦੀ ਹੈ। ਪਰ ਇੱਥੇ ਡਿਪਲੋਮੈਟ ਵਾਪਸ ਨਹੀਂ ਬੁਲਾਏ ਜਾ ਰਹੇ, ਪਰ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਆ। ਬਰੋਬਰ ਕੈਨੇਡਾ ਤੇ ਇੰਡੀਆ ਨੇ ਵੀ ਆਖ ਦਿੱਤਾ ਕਿ ਜਿਹੜਾ ਬਈ ਸਮਾਨਾਂਤਰ ਹੀ ਚੱਲੂ, ਕੰਮ ਬਰੋਬਰ ਹੀ ਚੱਲੂ, ਸਟਾਫ ਇੱਕੋ ਜਿਹਾ ਹੋਣਾ ਚਾਹੀਦਾ। ਤੇ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੋਣ ਡਿਆ, ਇਹਦੇ ਵਿੱਚ ਵੇਖੋ ਹੁਣ ਸਮੱਸਿਆਵਾਂ ਤੇ ਜਿਹੜੀਆਂ ਲੋਕਾਂ ਦੀਆਂ ਵਧਣਗੀਆਂ। ਹਾਲਾਂਕਿ ਕੈਨੇਡਾ ਨੇ ਵੀਜ਼ਾ ਕੋਈ ਬੰਦ ਨਹੀਂ ਕੀਤਾ, ਕੋਈ ਹਾਲੇ ਤੱਕ ਪਾਲਿਸੀ ਚੇਂਜ ਨਹੀਂ ਕੀਤੀ, ਪਰ ਭਾਰਤ ਨੇ ਤੇ ਐਲਾਨ ਕਰ ਦਿੱਤਾ। ਭਾਰਤ ਤੇ 2 ਕਦਮ ਗਾਂਹ ਜਾ ਰਿਹਾ। ਅਸੀਂ ਵੇਖੋ ਪਿਛਲੇ 2-3 ਦਿਨ ਤੋਂ ਇਹ ਵਾਰ-ਵਾਰ ਗੱਲ ਕਹਿ ਰਹੇ ਹਾਂ ਕਿ ਸਾਨੂੰ ਇੱਥੇ ਦੀ ਰਾਜਨੀਤੀ ਦਾ ਪਤਾ, ਹੁਣ ਬਾਹਰਲੀ ਰਾਜਨੀਤੀ ਵੀ ਥੋੜੀ ਬਹੁਤੀ ਵੇਖਣ ਡਿਆ ਕੈਨੇਡਾ ਵਾਲੀ ਵੀ, ਕਿ ਜੇ ਉਹ 21 ਪਾਉਣਗੇ, ਇਹਨਾਂ ਨੇ 31 ਵਿਖਾਉਣੀ ਆ। ਭਾਵੇਂ 25 ਦੇਣ, ਭਾਵੇਂ 22 ਦੇਣ, ਭਾਵੇਂ 19 ਦੇਣ, ਉਹ ਇਹਨਾਂ ਨੇ ਵਿਖਾਉਣੀ 31 ਆ। ਤਾਂ ਇਸ ਕਰਕੇ ਕਿਉਂਕਿ ਇਲੈਕਸ਼ਨ ਆ 2024 ਦਾ, ਇਹਦੇ ਵਿੱਚ ਖਾਲਿਸਤਾਨ ਦਾ ਮੁੱਦਾ, ਜਿਸ ਮੁੱਦੇ ਤੇ ਅੱਗੇ ਕਾਂਗਰਸ ਨੇ ਵੀ ਫਾਇਦਾ ਲਿਆ, ਇਹ ਉਹੀ ਭਾਜਪਾ ਹੈ ਜਿਸ ਨੇ ਗੋਧਰਾ ਦਾ ਵੀ ਫਾਇਦਾ ਲਿਆ। ਇਹਨਾਂ ਕੋਲ ਵੱਲ ਆ, ਇਹਨਾਂ ਨੇ ਮਿਲਟਰੀ ਐਕਸ਼ਨਾਂ ਦਾ ਫਾਇਦਾ ਲਿਆ ਪੋਲੀਟੀਕਲੀ। ਜਿਹੜੀ ਸਿਆਸਤ ਨੂੰ ਐਡਾ ਵੱਡਾ ਐਕਸਪੀਰੀਅੰਸ ਹੋਵੇ, ਉਹਨਾਂ ਵਾਸਤੇ ਤੇ ਇਹ ਚੀਜ਼ਾਂ ਘਿਓ ਦੀ ਨਾਲੀ ਆ। ਚਾਹੇ ਉਹ ਕੋਈ ਹਿੰਦੂਆਂ ਦੇ ਖਿਲਾਫ ਉੱਥੇ ਬਿਆਨ ਦੇ ਰਿਹਾ ਕੈਨੇਡਾ ਦੇ ਵਿੱਚ, ਚਾਹੇ ਕੋਈ ਹੋਰ ਗੱਲਾਂ ਕਰ ਰਿਹਾ, ਉਹਦਾ ਓਵਰਆਲ ਫਾਇਦਾ ਉੱਥੇ ਹਿੰਦੂ ਫੋਰਮ ਵਾਲਿਆਂ ਨੇ ਵੀ ਅੱਜ ਲਿਖ ਦਿੱਤਾ ਟਰੂਡੋ ਨੂੰ ਕਿ ਅਸੀਂ ਤਾਂ ਬਈ ਖਤਰੇ 'ਚ ਇੱਥੇ। ਮਸਲੇ ਨੂੰ ਸਮਝੋ ਨਾ, ਹਿੰਦੂ ਫੋਰਮ ਦਾ PM ਨੂੰ ਲੈਟਰ ਲਿਖਣਾ ਤੇ ਉਹ ਕਹਾਣੀ ਕਿੱਧਰ ਨੂੰ ਜਾਏਗੀ ਪੋਲੀਟੀਕਲੀ, ਸਿਆਸੀ ਤੌਰ ਤੇ। ਇਹਨਾਂ ਨੂੰ ਤਾਂ ਮਤਲਬ ਕਿ ਇਹ ਮੁੱਦਾ ਏਦਾਂ ਆ ਕਿ ਜਿੱਦਾਂ ਦੇਖੋ ਹੁਣ ਤੁਸੀਂ ਕਿੱਡੇ ਵੱਡੇ ਮੁੱਦਿਆਂ 'ਚ ਇਹ ਉਲਝੇ ਪਏ ਸੀ। ਵਿਸ਼ੇਸ਼ ਇਜਲਾਸ ਸੱਦ ਲਿਆ ਤੇ ਕੁਝ ਚੀਜ਼ਾਂ ਇਹਨਾਂ ਨੇ ਕਰਨੀਆਂ ਸੀ, ਕੁਝ ਚੀਜ਼ਾਂ ਤੇ ਘਿਰਦੇ ਸਨ। ਮਨੀਪੁਰ ਦੇ ਵਿੱਚ ਅੱਜ ਅਦਾਲਤਾਂ ਤੇ ਹਮਲਾ ਹੋਇਆ, ਥਾਣਿਆਂ ਤੇ ਹਮਲਾ ਹੋਇਆ। ਕੀ ਉਹ ਖਬਰ ਤੁਸੀਂ ਸੁਣੀ ਹੈ ਕਿਤੇ? ਕਿਤੇ ਤੁਹਾਨੂੰ ਉਹ ਖਬਰ ਸੁਣਾਈ ਨਹੀਂ ਦੇਵੇਗੀ। ਖਬਰ ਇੱਕੋ ਕਿ ਟਰੂਡੋ ਨੇ ਆਹ ਕਰ ਦਿੱਤਾ, ਮੋਦੀ ਨੇ ਆਹ ਕਰ ਦਿੱਤਾ। ਸਾਰਾ ਦੇਸ਼ ਉੱਥੇ ਆ ਕੇ ਖਲੋ ਗਿਆ ਬਸ ਉਸ ਲਾਈਨ ਤੇ ਕਿ ਹਾਂ ਭਾਈ ਤੂੰ ਕਿੱਧਰ ਜਾਣਾ ਤੇ ਤੂੰ ਕਿੱਧਰ ਜਾਣਾ, ਤੂੰ ਟਰੂਡੋ ਨੂੰ ਡਿਫੈਂਡ ਕਰਨਾ ਕਿ ਤੂੰ ਮੋਦੀ ਨੂੰ ਡਿਫੈਂਡ ਕਰਨਾ। ਇੱਕ ਸਟੇਟ ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਹਿੰਸਾ ਹੋ ਰਹੀ ਆ, 2 ਭਾਈਚਾਰੇ ਇੱਕ ਦੂਜੇ ਨੂੰ ਮਾਰਨ ਨੂੰ ਤੁਲੇ ਹੋਏ ਆ, ਬਲਾਤਕਾਰ ਹੋ ਰਹੇ ਆ, ਅਦਾਲਤ ਥਾਣਾ ਕੁਝ ਵੀ ਸੇਫ ਨਹੀਂ ਹੈ, ਉਹਦੀ ਕੋਈ ਗੱਲ ਹੀ ਨਹੀਂ ਹੈਗੀ। ਤੇ ਗੱਲ ਇਹ ਤੁਰਦੀ ਹੁਣ ਇੱਥੋਂ ਤੱਕ ਆ ਗਈ ਹੈ ਕਿ ਇਹ ਜਿੱਥੇ ਵੀ ਘਿਰਦੇ ਸੀ ਇੰਡੀਆ ਗੱਠਜੋੜ ਬਣਿਆ, ਉਹਦੇ ਵਿੱਚ ਥੋੜੀ ਤਸੱਲੀ ਹੋਣੀ ਸੀ, ਜ਼ੋਰ ਲੱਗਣੇ ਸੀ। ਪਰ ਇਸ ਮੁੱਦੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਇਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਭਾਰਿਆ ਕਰ ਦਿੱਤਾ। ਇਹ ਹੌਲੀ ਉਸ ਮੁੱਦੇ ਤੇ ਖੁੱਲ ਕੇ ਖੇਡਣ ਲੱਗ ਪਿਆ। ਕੁਝ ਵੀ ਕਰੋਗੇ ਤਾਂ ਅਗਲੇ ਤਾਂ ਇਹੀ ਕਹਿਣਗੇ ਕਿ ਟਿਟ ਫੋਰ ਟੈਟ ਹੈ। ਟਿਟ ਫੋਰ ਟੈਟ ਵੀ ਨਹੀਂ ਕਹਿਣਗੇ ਕਿ ਆਹ 56 ਇੰਚ ਹੈ ਭਾਈ, ਅਸੀਂ ਤੇ ਅੜੇ ਪਏ। ਚਾਹੇ ਕੈਨੇਡਾ ਹੋਵੇ ਚਾਹੇ ਕੋਈ ਹੋਵੇ। ਅੱਗੇ ਰਸ਼ੀਆ ਯੂਕਰੇਨ ਦੇ ਮਾਮਲੇ 'ਚ ਇਹਨਾਂ ਨੇ ਮਾਈਲੇਜ ਲਿਆ। ਕਿਆ ਵੇਖ ਲਓ ਜੀ, ਅਸੀਂ ਰਸ਼ੀਆ ਤੋਂ ਕੱਚਾ ਤੇਲ ਲਿਆ, ਅੜ ਕੇ ਲਿਆ ਪੱਛਮੀ ਤਾਕਤਾਂ ਤੋਂ। ਹੁਣ ਕਹਿਣਗੇ ਕਿ ਤੁਹਾਡੇ ਸਾਹਮਣੇ ਅੜੇ ਪਏ ਆ, ਬਾਈਡਨ ਹੋਰਾਂ ਨੂੰ ਆਪਾਂ ਸੱਦਾ ਭੇਜਿਆ। ਜੇ ਉਹ ਪ੍ਰਵਾਨ ਹੋ ਗਿਆ ਤੇ ਫਿਰ ਗੇਮ ਕਿੱਧਰ ਨੂੰ ਗਈ। ਸੋ ਇਸ ਕਰਕੇ
ਇੱਥੇ ਦੀ ਰਾਜਨੀਤੀ ਜਿਹੜੀ ਆ ਉਹ ਖੁੱਲ ਕੇ ਖੇਡ ਰਹੀ ਆ, ਇੱਥੋਂ ਦੀ ਸੱਤਾ ਖੁੱਲ ਕੇ ਖੇਡ ਰਹੀ ਆ, ਕਿਸੇ ਵੀ ਹਾਲਤ ਦੇ ਵਿੱਚ ਬੈਕਫੁੱਟ ਤੇ ਨਹੀਂ ਆਉਣਾ ਚਾਹੁੰਦੀ। ਜਸਟਿਨ ਟਰੂਡੋ ਦਾ ਜਿਸ ਤਰ੍ਹਾਂ ਦਾ ਇੱਥੇ ਸਵਾਗਤ ਸੀ, ਜਿਸ ਤਰ੍ਹਾਂ ਦਾ ਇੱਥੋਂ ਹੁਣ ਕਿੱਸਾ ਕਹਾਣੀ ਨਿਕਲਦੀ ਆ ਕਿ ਜਸਟਿਨ ਟਰੂਡੋ ਨੇ ਤੇ ਇਹਨਾਂ ਦਾ ਦਿੱਤਾ ਰੂਮ ਤੱਕ ਵੀ ਨਹੀਂ ਸੀ ਲਿਆ। ਉਹ ਸਥਿਤੀਆਂ ਤੇ ਪਹਿਲਾਂ ਹੀ ਗੁੰਝਲਦਾਰ ਸੀ, ਸਥਿਤੀਆਂ ਪਹਿਲਾਂ ਹੀ ਤਿਲਕਵੀਆਂ ਸੀ। ਹੁਣ ਕਹਾਣੀ ਜਿਹੜੀ ਆ ਹੋਰ ਦਿਸ਼ਾ ਨੂੰ ਹੋ ਤੁਰੀ ਆ। ਤਾਂ ਗੱਲ ਇਹ ਆ ਕਿ ਜਿਹੜੇ ਕੈਨੇਡਾ ਦੇ ਨਾਗਰਿਕ ਆ, ਫਿਲਹਾਲ ਉਹਨਾਂ ਦੀ ਐਂਟਰੀ ਇੰਡੀਆ 'ਚ ਬੰਦ ਆ। ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਕਿ ਅੱਜ ਤੋਂ ਇਹਨਾਂ ਨੇ ਐਂਟਰੀ ਬੰਦ ਕਰ ਦਿੱਤੀ ਹੈ। ਜਿਹਦਾ ਵੀ ਕੋਈ ਪ੍ਰੋਗਰਾਮ ਉਲੀਕਿਆ, ਜੇ ਉਸਨੇ ਹੁਣ ਦੇਰ ਨਾਲ ਸੁਣਿਆ ਤੇ ਧਿਆਨ ਨਾਲ ਆਪਣਾ ਤੁਸੀਂ ਪਤਾ ਸ਼ਤਾ ਰੱਖੋ, ਕਿਉਂਕਿ ਇਸ ਵੇਲੇ ਇਹਨਾਂ ਨੇ ਵੀਜ਼ਾ ਸੇਵਾਵਾਂ ਜਿਹੜੇ ਸਿਟੀਜ਼ਨ ਨੇ ਉੱਥੋਂ ਦੇ, ਜਿਨ੍ਹਾਂ ਨੇ ਇੱਥੋਂ ਦੀ ਨਾਗਰਿਕਤਾ ਛੱਡ ਦਿੱਤੀ ਆ, ਉਹ ਇੰਡੀਆ ਦੇ ਵਿੱਚ ਐਂਟਰ ਨਹੀਂ ਹੋ ਸਕਣਗੇ। ਇਹ ਕਹਾਣੀ ਜਿਹੜੀ ਆ ਉਹ ਅੱਗੇ ਕਿੱਥੋਂ ਤੱਕ ਜਾਂਦੀ ਆ, ਇੰਤਜ਼ਾਰ ਕਰੋ ਹੁਣ, ਕਿਉਂਕਿ ਖਤਮ ਤੇ ਹੁੰਦੀ ਨਜ਼ਰ ਨਹੀਂ ਆਉਂਦੀ ਛੇਤੀ। ਜੀ ਜੀ ਬਿਲਕੁਲ, ਇਹ ਕੰਮ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ। ਦੇਖੋ ਕਿ ਕੀ ਹੁੰਦਾ। ਕੈਨੇਡਾ ਨੇ ਇੱਕ ਗੰਭੀਰ ਜਿਹੜੇ ਆ ਦੋਸ਼ ਜਿਹੜੇ ਲਗਾਏ ਨੇ ਭਾਰਤ ਦੇ ਉੱਤੇ, ਉਹ ਵੀ ਪਾਰਲੀਮੈਂਟ 'ਚ ਖੜ ਕੇ ਪ੍ਰਧਾਨ ਮੰਤਰੀ ਦੇ ਦੁਆਰਾ। ਸੋ ਕੀ ਐਵੀਡੈਂਸ ਨੇ, ਕਦੋਂ ਸ਼ੋਅ ਕਰਦੇ ਆ, ਪਰ ਇਹ ਬਿਲਕੁਲ ਖਲਾਰਾ ਜਿਹੜਾ ਲਗਾਤਾਰ ਵੱਧ ਰਿਹਾ ਹੈਗਾ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ, ਇੱਕ ਜਿਹੜਾ ਗੈਂਗਸਟਰ ਆ ਸੁੱਖਾ ਦੁਨੇਕੇ, ਉਸ ਦੀ ਕੈਨੇਡਾ ਦੇ ਵਿੱਚ ਕਤਲ ਹੋ ਗਿਆ ਆ। ਆਈ ਥਿੰਕ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਵੀ ਇਸ ਦਾ ਨਾਮ ਆਇਆ ਸੀ। ਜੀ ਬਿਲਕੁਲ, ਉਦੋਂ ਹੀ ਇਹ ਜ਼ਿਆਦਾ ਕਹਿ ਲਓ ਕਿ ਸੁਰਖੀਆਂ 'ਚ ਆਇਆ ਸੀਗਾ। ਵੈਸੇ ਇਹ 2014-15 ਤੋਂ ਹੀ ਇਸ ਪਾਸੇ ਨੂੰ ਹੋ ਤੁਰਿਆ ਸੀਗਾ। ਫਿਰ ਜੇਲ੍ਹ ਵੀ ਗਿਆ, ਉਹਦੇ ਬਾਅਦ ਬਾਹਰ ਆਇਆ। 6-7 ਮੁਕੱਦਮੇ ਸਨ। 2 ਪੁਲਿਸ ਵਾਲਿਆਂ ਨੇ ਰਲ ਮਿਲ ਕੇ ਇਹਦਾ ਪਾਸਪੋਰਟ ਜਿਹੜਾ ਉਹ ਕਲੀਅਰ ਕਰ ਦਿੱਤਾ, ਇਹ ਨਿਕਲ ਗਿਆ। ਉਸ ਤੋਂ ਬਾਅਦ ਮਲੇਸ਼ੀਆ ਹੋਣ ਦੀ ਖਬਰ ਸੀ, ਪਰ ਅੱਜ ਇਹ ਖਬਰ ਆਈ ਆ ਕਿ ਇਹਨੂੰ ਵਿਨੀਪੈਗ ਦੇ ਵਿੱਚ ਸ਼ੂਟ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਾਰੈਂਸ ਗਰੁੱਪ ਨੇ ਪਹਿਲਾਂ ਲਈ ਆ ਜ਼ਿੰਮੇਵਾਰੀ, ਫਿਰ ਉਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਜਿਹੜਾ ਕਿ ਕਦੇ ਕਿਸੇ ਵੇਲੇ ਲਾਰੈਂਸ ਗਰੁੱਪ ਦਾ ਹੀ ਹਿੱਸਾ ਸੀ, ਇੱਕ ਤਰ੍ਹਾਂ ਨਾਲ ਇਕੱਠੇ ਸੀ, ਪਰ ਬਾਅਦ ਦੇ ਵਿੱਚ ਇਹਨਾਂ ਦੀ ਦੁਸ਼ਮਣੀ ਪੈ ਗਈ ਸੀਗੀ। ਜਿਹੜੀ ਗੋਇੰਦਵਾਲ ਦੇ ਵਿੱਚ ਜੇਲ੍ਹ ਆ, ਉਹਦੇ ਅੰਦਰ ਜਿਹੜੀ ਗੈਂਗਵਾਰ ਹੋਈ ਸੀ, ਜਿਹਦੇ 'ਚ 2 ਬੰਦੇ ਜੱਗੂ ਭਗਵਾਨਪੁਰੀਏ ਦੇ ਬੜੇ ਮਤਲਬ ਕਿ ਰਾਈਟ ਤੇ ਲੈਫਟ ਹੈਂਡ ਸੀਗੇ, ਉਹ ਮਾਰੇ ਗਏ ਸੀ ਲਾਰੈਂਸ ਹੋਰਾਂ ਦੇ ਗਰੁੱਪ ਤੋਂ। ਸੋ ਇਸ ਕਰਕੇ ਹੁਣ ਇਹ ਪਤਾ ਨਹੀਂ ਹੈ। ਉਧਰੋਂ ਉਹ ਕਹਿੰਦੇ ਆ ਜੀ ਕਿ ਅਸੀਂ ਬਦਲਾ ਲਿਆ, ਕਿਉਂਕਿ ਸਾਡਾ ਭਰਾ ਗੁਰਲਾਲ ਵਿੱਕੀ ਉਹਦੇ ਕਤਲਾਂ 'ਚ ਇਹਨਾਂ ਦੇ ਹੱਥ ਸੀਗੇ। ਤੇ ਦੂਜੇ ਪਾਸੇ ਉਹ ਕਹਿੰਦੇ ਕਿ ਨੰਗਲ ਅੰਬੀਆ ਇਹਨਾਂ ਨੇ ਮਾਰਿਆ ਸੀਗਾ। ਭਗਵਾਨਪੁਰੀ ਹੋਰੀ ਇਹ ਕਹਿੰਦੇ ਆ ਕਿ ਅਸੀਂ ਇਹਨੂੰ ਇਸ ਕਰਕੇ ਮਾਰ ਦਿੱਤਾ ਹੈ। ਤਾਂ ਕ੍ਰੈਡਿਟ ਵਾਰ ਜਿਹੜੀ ਆ ਉਹ ਵੀ ਚੱਲ ਪਈ ਆ। ਦੁਨੇਕੇ ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਆ। ਇਹ 17 'ਚ ਸ਼ਾਇਦ ਨਿਕਲਿਆ ਸੀ, ਉਸ ਤੋਂ ਬਾਅਦ ਪਿੰਡ ਤੇ ਕਦੇ ਮੁੜਿਆ ਨਹੀਂਗਾ। ਇੰਡੀਅਨ ਮੀਡੀਆ ਦਾ ਇੱਕ ਹਿੱਸਾ ਇਸ ਨੂੰ ਖਾਲਿਸਤਾਨੀ ਅੱਤਵਾਦੀ ਹੀ ਲਿਖ ਰਿਹਾ ਹੈ, ਕਿਉਂਕਿ ਅਰਸ਼ ਡੱਲਾ ਜਿਹੜਾ ਕਿ ਅੱਤਵਾਦੀਆਂ ਦੀ ਲਿਸਟ ਦੇ ਵਿੱਚ ਆ, ਇਹਨੂੰ ਮੰਨਿਆ ਜਾਂਦਾ ਕਿ ਇਹ ਉਹਦਾ ਅਲਾਈਡ ਸੀਗਾ। ਤੇ ਇਸ ਨੂੰ ਵੀ KTF ਮੋਡਿਊਲ ਦਾ ਹੀ ਦੱਸਿਆ ਜਾ ਰਿਹਾ ਹੈ। ਮੀਡੀਆ ਦਾ ਇੱਕ ਵੱਡਾ ਹਿੱਸਾ, ਇਨਫੈਕਟ ਕਹਿ ਲਈਏ ਕਿ ਨੈਸ਼ਨਲ ਮੀਡੀਆ ਦਾ, ਕਿ ਇਹਨੂੰ ਵੀ ਖਾਲਿਸਤਾਨੀ ਟੈਰਰਿਸਟ ਦੀ ਹੱਤਿਆ ਹੀ ਦੱਸ ਰਿਹਾ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇਸ ਮਾਮਲੇ 'ਚ ਇੱਕ ਰੌਚਕ ਤੱਥ ਬਣਦਾ ਕਿ ਉਹ ਇਸ ਨੂੰ ਇਸੇ ਤਰ੍ਹਾਂ ਹੀ ਪ੍ਰਚਾਰ ਰਹੇ ਆ। ਤੇ ਅੱਗੇ ਬਈ ਹੁਣ ਕੈਨੇਡਾ ਵਾਸਤੇ ਦੇਖੋ, ਚਲੋ ਕੂਟਨੀਤੀ ਦੀ ਪਿੱਚ ਤੇ ਪਤਾ ਨਹੀਂ ਹੁਣ ਕਿਹੜਾ ਕਿਵੇਂ ਖੇਡਦਾ, ਅਸੀਂ ਤੈਅ ਨਹੀਂ ਕਰਨਾ। ਨਾ ਅਸੀਂ ਮੋਦੀ ਸਾਹਿਬ ਹੋਰਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਹਰੇਕ ਦੇਸ਼ ਦੀ ਸੋਵਰਨਿਟੀ ਦਾ ਸਵਾਲ ਹੈ, ਹਰੇਕ ਦੇਸ਼ ਦੀ ਆਪਣੀ ਕੂਟਨੀਤੀ ਆ, ਆਪੋ ਆਪਣੇ ਹਿਸਾਬ ਨਾਲ ਬੱਲੇਬਾਜ਼ੀ ਉਹਨਾਂ ਨੇ ਕਰਨੀ ਆ। ਪਰ ਇਹ ਸੱਚ ਆ ਕਿ ਦੇਖੋ ਉੱਥੋਂ ਦੇ ਜਿਹੜੇ ਜੰਮੇ ਸੀ ਪੰਜਾਬੀ, ਉਹ ਵੀ ਗੈਂਗਵਾਰਾਂ 'ਚ ਮਰ ਰਹੇ ਆ। ਉੱਤੋਂ ਇੱਥੋਂ ਦੀ ਜਿਹੜੀ ਦੁਸ਼ਮਣੀ ਸੀ ਉਹ ਵੀ ਉੱਥੇ ਜੇ ਪਹੁੰਚ ਰਹੀ ਆ, ਤੇ ਇਹ ਖਤਰੇ ਦੀ ਘੰਟੀ ਆ। ਠੀਕ ਆ, ਰਾਜਨੀਤੀ ਕੂਟਨੀਤੀ ਆਪਣੀ ਥਾਂ ਤੇ ਹੁੰਦੀ ਆ। ਟਰੂਡੋ ਸਾਹਿਬ ਦੇ ਰਾਜ ਦੇ ਵਿੱਚ ਬਹੁਤਾ ਕੁਝ ਚੰਗਾ ਨਹੀਂ, ਇਹ ਤਾਂ ਮੰਨਣਾ ਹੀ ਪਊਗਾ। ਉਹਨਾਂ ਦੀਆਂ ਇੰਟਰਨਲ ਸਮੱਸਿਆਵਾਂ ਜਾਂ ਕਹਿ ਲਓ ਕਿ ਹੋਰ ਜਿੱਦਾਂ ਮੁੱਦੇ ਨੇ, ਰਾਜਨੀਤਿਕ ਮੁੱਦੇ ਜਿਹੜੇ ਕੈਨੇਡਾ ਨਾਲ ਜੁੜੇ ਆ, ਉਹਨਾਂ ਤੋਂ ਬੇਮੁਖ ਨਹੀਂ ਹੋਇਆ ਜਾ ਸਕਦਾ। ਇੱਕ ਚੀਜ਼ ਸਾਫ਼ ਆ ਕਿ ਜਸਟਿਨ ਟਰੂਡੋ ਨੂੰ ਜਾਂ ਤੇ ਚੀਜ਼ ਸਾਬਤ ਕਰਨੀ ਪਊਗੀ, ਜਾਂ 5-7 ਦਿਨਾਂ ਤੱਕ ਉੱਥੋਂ ਦੀ ਆਪੋਜੀਸ਼ਨ ਤੇ ਜਿਵੇਂ ਰਿਸ਼ਤੇ ਖਰਾਬ ਹੋਏ ਨੇ, ਉੱਥੋਂ ਦਾ ਮੀਡੀਆ ਬਹੁਤ ਬੁਰੀ ਤਰ੍ਹਾਂ ਘੇਰੇਗਾ। ਜੀ ਬਿਲਕੁਲ, ਉਹਨਾਂ ਦਾ ਵੀ ਜਿਹੜਾ ਸਿਆਸੀ ਜਿਹੜਾ ਦਾਅ ਦੇ ਉੱਤੇ ਲੱਗਾ ਆ। ਬਾਕੀ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਰਹੀਆਂ ਮਿੰਟੂ ਜੀ, ਵੀ ਜਿਹੜੇ ਗੈਂਗਸਟਰਾਂ ਦੀ ਜਿਹੜੀ ਵਾਰ ਆ ਉੱਥੇ ਵਾਲੀ ਉਹ ਬਾਹਰ ਪਹੁੰਚੀ ਆ। ਬਾਹਰ ਬੈਠੇ ਲੋਕਾਂ ਨੂੰ ਵੀ ਜਿਹੜਾ ਉਹ ਧਿਆਨ ਇਸ ਦੇ ਉੱਤੇ ਜ਼ਰੂਰ ਰੱਖਣਾ ਚਾਹੀਦਾ। ਕਦੋਂ ਤੁਹਾਡੇ ਵਾਲੇ ਵੀ ਇਹਦੇ ਵਿੱਚ ਫਸ ਨਾ ਜਾਣ ਇੱਥੇ ਆ ਕੇ,
ਉਹ ਵੀ ਜਿਹੜੀ ਇੱਕ ਮੁਸ਼ਕਲ ਜਿਹੜੀ ਉਹ ਜ਼ਰੂਰ ਖੜੀ ਆ। ਲੋਕਾਂ ਨੂੰ ਵੀ ਸਹਿਰਦਤਾ ਦੇ ਨਾਲ ਚੱਲਣਾ ਚਾਹੀਦਾ ਹੈ। ਅਗਲੀ ਗੱਲ ਕਰ ਲਈਏ, ਪੁਲਿਸ ਵਾਲਿਆਂ ਨੂੰ ਪੁਲਿਸ ਵਾਲੀ ਨੂੰ ਰਾਹਤ ਨਾ ਦਿੰਦਿਆਂ ਹਾਈ ਕੋਰਟ ਨੇ ਵੱਡੀ ਗੱਲ ਕਹਿਤੀ ਹੈ ਜੀ। ਹਾਂਜੀ ਦੇਖੋ, ਇਹ ਨਾ ਇੱਕ ਡੇਰਾਬੱਸੀ ਥਾਣੇ ਦੇ ਵਿੱਚ ਤੈਨਾਤ ਸੀਗੀ ਬੀਬੀ ਸੀਗੀ ASI ਪ੍ਰਵੀਨ ਕੌਰ, ਇਹਦੇ ਤੇ ਮੋਹਾਲੀ 'ਚ ਮਾਮਲਾ ਦਰਜ ਹੋਇਆ ਸੀਗਾ। ਤੇ ਜਿਹਦੇ ਵਿੱਚ ਹੋਇਆ ਕੀ ਸੀਗਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਹਦੇ ਵਿੱਚ ਇੱਕ ਬਲਾਤਕਾਰ ਦੇ ਮਾਮਲੇ 'ਚ ਪੀੜਤ ਔਰਤ ਤੋਂ ਜਾਂਚ ਅਧਿਕਾਰੀ ਰਿਸ਼ਵਤ ਲੈਂਦੀ ਦਿਖਾਈ ਦਿੱਤੀ ਸੀਗੀ। ਇਸ ਮਾਮਲੇ ਦੇ ਵਿੱਚ ਫਿਰ ਨੋਟਿਸ ਲਿਆ ਗਿਆ। ਮੋਹਾਲੀ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਗਈ ਹਾਈ ਕੋਰਟ ਦੀ ਸ਼ਰਨ ਦੇ ਵਿੱਚ। ਹਾਈ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਤੁਹਾਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ। ਮਤਲਬ ਕਿ ਜਿਸ ਤਰੀਕੇ ਦਾ ਇਹ ਮਾਮਲਾ ਹੈ, ਇਹ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਉਹ ਕਹਿੰਦੇ ਕਿ ਮਤਲਬ ਕਿ ਇਹ ਲੋਕਾਂ ਦੀ ਤਾਂ ਤੁਸੀਂ ਜਾਂਚ ਏਜੰਸੀ ਤੋਂ ਜਿਹੜੀ ਯਕੀਨਤਾ ਨੂੰ ਹਿਲਾ ਕੇ ਰੱਖ ਦੇ ਰਹੇ ਹੋ। ਕੀ ਸੰਦੇਸ਼ ਦੇ ਰਹੇ ਹੋ? ਕਹਿੰਦੇ ਅਨੈਤਿਕ ਲੋਕ ਹੋ ਤੁਸੀਂ, ਕਿ ਜਿਹੜੇ ਦੰਡਾਤਮਕ ਕਾਨੂੰਨੀ ਪ੍ਰਬੰਧ ਨੇ ਤੁਸੀਂ ਉਹਨਾਂ ਦਾ ਵੀ ਕਵਰਤੋਂ ਵਾਲਾ ਕੰਮ ਕਰੀ ਬੈਠੇ ਹੋ। ਇਹ ਵੀਡੀਓ ਵਾਇਰਲ ਨਾ ਹੁੰਦਾ ਤੇ ਤੁਸੀਂ ਤੇ ਪੀੜਤਾ ਤੋਂ ਵੀ ਪੈਸੇ ਲੈ ਗਏ ਸੀ ਸੌਦਾ ਕਰਕੇ। ਇਸ ਕਰਕੇ ਹਾਈ ਕੋਰਟ ਨੇ ਬਹੁਤ ਹੀ ਜ਼ਿਆਦਾ ਤਲਖ ਟਿੱਪਣੀ ਕੀਤੀ ਹੈ ਕਿ ਕੋਈ ਤੁਹਾਡੀ ਅਕਲ ਵਾਲੀ ਗੱਲ ਆ। ਸੋ ਲਿਹਾਜ਼ਾ ਇਹਨੂੰ ਬੀਬੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪਰ ਇਹ ਤੁਸੀਂ ਦੇਖੋ ਨਾ ਕਿੱਡਾ ਵਾਕਿਆ ਹੀ ਇਹ ਕਿੱਡਾ ਘਿਰਿਆ ਹੋਇਆ ਕੰਮ ਹੈ ਕਿ ਤੁਸੀਂ ਬਲਾਤਕਾਰ ਦੇ ਕਿਸੇ ਪੀੜਤ ਤੋਂ ਵੀ ਰਿਸ਼ਵਤ ਭਾਲਦੇ ਕਿ ਕਾਰਵਾਈ ਹੋ ਜਾਏਗੀ। ਅੱਗੇ ਫਰੀਦਕੋਟ ਦੇ ਵਿੱਚੋਂ ਨਿਕਲਿਆ ਸੀਗਾ ਰਿਸ਼ਵਤ ਕਾਂਡ। ਇੱਕ ਦਿਨ ਮੈਂ ਬਾਤ ਤਫਸੀਲ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਉਹ ਸਾਰਾ ਕੁਝ ਹੋਇਆ। ਉਹਦੇ ਵਿੱਚ ਵੀ ਕੀ ਸੀ, ਇੱਕ ਬੰਦਾ ਮਰ ਗਿਆ, ਡੇਰੇਦਾਰ ਮਰ ਗਿਆ ਤੇ ਉਹਦਾ ਪਰਚਾ ਕਰਵਾਉਣ ਲਈ, ਉਹਦੀ ਇਨਵੈਸਟੀਗੇਸ਼ਨ ਕਰਵਾਉਣ ਲਈ 50 ਲੱਖ 'ਚ ਸੌਦਾ ਹੋਇਆ ਸੀ। ਬਾਅਦ 'ਚ ਉਹ ਮੁਲਜ਼ਮ ਫੜਿਆ ਤੇ ਉਹ ਵੀ ਜੇਲ੍ਹ 'ਚ ਮਰ ਗਿਆ ਸੀਗਾ, ਜਿਹੜੇ ਸਾਧ ਨਿਗਾਹ ਮਰਵਾਇਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਿਧਰੇ ਕਤਲਾਂ ਵਾਲੇ ਮਾਮਲਿਆਂ 'ਚ, ਕਿਧਰੇ ਬਲਾਤਕਾਰ ਵਾਲੇ ਮਾਮਲਿਆਂ 'ਚ, ਕਿਧਰੇ ਡਾਕੇ ਵਾਲੇ ਮਾਮਲਿਆਂ ਦੇ ਵਿੱਚ ਰਿਸ਼ਵਤ ਲਈ ਜਾਂਦੀ ਹੈ। ਤਾਂ ਜਿੱਥੇ ਮੁੱਢਲੇ ਤੌਰ ਤੇ ਜਾਂਚ ਪੜਤਾਲ 'ਚ ਜਾਂ ਪਰਚੇ ਦੇ ਵਿੱਚ ਉੱਥੇ ਹੀ ਪੁਲਿਸ ਬੇਈਮਾਨੀ ਸਟਾਰਟ ਕਰ ਦੇਗੀ ਤਾਂ ਉਹਦੇ ਵਿੱਚ ਨਿਆਂ ਜਿਹੜਾ ਹੈ, ਨਿਰਪੱਖ ਨਿਆਂ ਹੋਵੇਗਾ ਹੀ ਕਿਸ ਤਰ੍ਹਾਂ। ਸੋ ਇਸ ਕਰਕੇ ਹਾਈ ਕੋਰਟ ਨੇ ਵੀ ਇਸ ਗੱਲ ਨੂੰ ਸ਼ਾਇਦ ਮੰਨਿਆ ਕਿ ਭਾਈ ਇਸ ਤਰ੍ਹਾਂ ਦੀ ਰਾਹਤ ਜਿਹੜੀ ਆ ਉਹ ਅਜਿਹੇ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ। ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਕੱਲ ਦਾ ਇਹ ਚਰਚਾ ਬਹੁਤ ਭਖ ਗਈ ਆ। 2 ਕੁੜੀਆਂ ਦਾ ਵਿਆਹ ਕਰਵਾਉਣ ਤੋਂ ਬਾਅਦ ਦੇ ਵਿੱਚ ਗ੍ਰੰਥੀ ਜਿਹੜੇ ਉੱਥੇ ਦੇ ਨੇ ਉਹ ਫਸ ਗਏ ਨੇ। ਇਹ ਦੇਖੋ, ਇਹ ਤੇ ਗਲਤ ਗੱਲ ਕੀਤੀ ਹੈ ਨਾ ਇਹਨਾਂ ਨੇ। ਇੱਥੇ ਕਰਾਉਂਦੇ ਹੁਣ ਕੰਮ ਤੇ ਇੱਥੇ ਚੱਲੀ ਜਾਂਦਾ। ਇੱਧਰ ਵੀ ਜਿਵੇਂ ਤੁਹਾਡੇ ਮੁਲਕਾਂ 'ਚ ਹੀ ਹੈਗਾ, ਕੰਮ ਖੁੱਲਾ ਹੀ ਆ ਭਾਈ, ਉਹ ਉਹਨਾਂ ਦਾ ਜਿਉਣ ਦਾ ਅਧਿਕਾਰ ਆ। ਪਰ ਇਸ ਤਰ੍ਹਾਂ ਇਹ ਕੰਮ ਜਿਹੜਾ ਆ ਉਹ ਤੁਹਾਨੂੰ ਅੱਛਾ ਇੰਨੇ ਹੀ ਤੁਸੀਂ ਧਰਮ ਨੂੰ ਮੰਨਣ ਵਾਲੇ ਹੋ ਤੇ ਫਿਰ ਤੇ ਇਹੋ ਜਿਹੇ ਕੰਮਾਂ 'ਚ ਪੈਂਦੇ ਨਾ। ਲੋੜ ਹੀ ਕੀ ਹੈ? ਧਰਮ ਥੋੜੀ ਇਹੋ ਜਿਹੀਆਂ ਗੱਲਾਂ ਕਰ ਸਿਖਾਉਂਦੇ ਆ ਤੁਹਾਨੂੰ। ਤੇ ਜੇ ਤੁਸੀਂ ਪਏ ਹੋ ਤੇ ਫਿਰ ਧਰਮ ਦੀ ਸ਼ਰਨ 'ਚ ਆ ਕੇ ਕਰਨਾ ਕੀ ਹੈ? ਤੁਰੇ ਫਿਰ ਉੱਥੇ ਸਿੱਧੀ ਆਪਦੀ ਜਾ ਕੇ ਮੈਰਿਜ ਕੋਈ ਜਿੱਥੇ ਰਜਿਸਟਰਡ ਹੁੰਦੀ ਕਰਵਾ ਲਓ। ਜੇ ਹੁੰਦੀ ਜੇ ਮੈਰਿਜ ਤਾਂ ਵੈਸੇ ਰਜਿਸਟਰਡ ਹੁੰਦੀ ਨਹੀਂ ਇਹਨਾਂ ਦੀ, ਮੈਨੂੰ ਲੱਗਦਾ ਮੈਰਿਜ ਨਹੀਂ ਰਜਿਸਟਰਡ ਹੁੰਦੀ ਸੇਮ ਇੱਥੇ ਨਾ ਇੰਡੀਆ ਦੇ ਵਿੱਚ। ਤੇ ਜੇ ਮੈਰਿਜ ਹੀ ਨਹੀਂ ਰਜਿਸਟਰਡ ਹੁੰਦੀ ਤੇ ਆਨੰਦ ਕਾਰਜ ਫਿਰ ਤੁਸੀਂ ਕਿਵੇਂ ਧਾਰਮਿਕ ਸਥਾਨ 'ਚ ਕਰ ਸਕਦੇ ਹੋ? ਕਿਉਂਕਿ ਪਿੱਛੇ ਜੇ ਇਹ ਮਾਮਲਾ ਗਿਆ ਹੋਇਆ ਨਾ ਸੁਪਰੀਮ ਕੋਰਟ ਦੇ ਵਿੱਚ, ਅੱਜ ਸੁਣਵਾਈ ਪਤਾ ਨਹੀਂ ਨੇਪਰੇ ਚੜੀ ਹੈ ਕਿ ਨਹੀਂ, ਉਦੋਂ ਸੁਣਵਾਈ ਚੱਲਦੀ ਪਈ ਸੀ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ। ਇੱਕ ਵੱਡਾ ਬਹਿਸ ਦਾ ਵਿਸ਼ਾ ਸੀਗਾ ਜਿਹਦੇ 'ਚ RSS ਤੋਂ ਲੈ ਕੇ ਭਾਰਤੀ ਸਰਕਾਰ ਨੇ ਇਹਦੇ ਵਿਰੋਧ ਦੇ ਵਿੱਚ ਹੀ ਦਿੱਤੇ ਸਨ ਤਰਕ ਕਿ ਨਹੀਂ, ਅਜਿਹਾ ਨਹੀਂ ਹੈ। ਵਿਆਹ ਇੱਕ ਬਹੁਤ ਪਵਿੱਤਰ ਸੰਸਥਾ ਹੈ। ਇਹਦੇ ਵਿੱਚ ਜੇ ਅਸੀਂ ਇਹ ਕਰਾਂਗੇ ਤਾਂ ਕਾਨੂੰਨੀ ਤੌਰ ਤੇ ਸਾਨੂੰ ਬਹੁਤ ਸੋਧਾਂ ਕਰਨੀਆਂ ਪੈਣਗੀਆਂ ਤੇ ਹੈ ਵੀ ਸਾਡੇ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਵੀ ਇਹ ਪ੍ਰਵਾਨਿਤ ਨਹੀਂ ਹੈ ਚੀਜ਼। ਤੇ ਜਦੋਂ ਉਹ ਚੀਜ਼ ਲੀਗਲੀ ਹਾਲੇ ਕੋਈ ਇੱਥੇ ਹੈ ਹੀ ਨਹੀਂ ਹੈ। ਵੈਸੇ ਉਹ ਤਾਂ ਲਿਵਿੰਗ 'ਚ ਵਗੈਰਾ 'ਚ ਤੁਹਾਨੂੰ ਪਤਾ ਚੱਲਦਾ ਕੰਮ ਇੱਥੇ, ਉਹ ਤਾਂ ਰਹੀ ਜਾਂਦੇ ਹਨ। ਬਟ ਜਦੋਂ ਕੋਈ ਮੈਰਿਜ ਰਜਿਸਟਰਡ ਨਹੀਂ ਹੋ ਸਕਦੀ ਤਾਂ ਫਿਰ ਇਹ ਆਨੰਦ ਕਾਰਜ ਕਰਵਾਉਣਾ ਹੀ ਗਲਤ ਸੀਗਾ। ਹੁਣ ਉਹ ਫਸ ਗਿਆ, ਮਾਫੀਆਂ ਮੰਗਦਾ ਗ੍ਰੰਥੀ ਕਿ ਹਾਂ ਭਾਈ ਮੈਥੋਂ ਗਲਤੀ ਹੋ ਗਈ ਆ, ਤੌਬਾ ਮੇਰੀ। ਤਾਂ ਇਹਦੇ ਤੇ ਮੈਨੂੰ ਲੱਗਦਾ ਕਿ ਸਿੱਖ ਜਥੇਬੰਦੀਆਂ ਤੇ ਨੋਟਿਸ ਲੈ ਕੇ ਚੱਲ ਹੀ ਰਹੀਆਂ ਨੇ, ਕੰਮ ਕਰ ਹੀ ਰਹੀਆਂ ਨੇ। SGPC ਨੇ ਵੀ ਰਿਪੋਰਟ ਮੰਗੀ ਸੀਗੀ। ਸੋ ਕਸੂਤਾ ਫਸ ਗਿਆ ਗ੍ਰੰਥੀ ਸਿੰਘ। ਪਰ ਇਹਦੇ ਵਿੱਚ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਨਾ, ਅਵੇਅਰਨੈਸ ਹੋਣੀ ਚਾਹੀਦੀ ਆ। ਹੁੰਦਾ ਕੀ ਆ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਇਹ ਵੀ ਹੁਣ ਧਰਮ ਵੀ
ਸਿਆਸਤ ਵਾਂਗੂ ਇੱਕ ਲਾਭ ਦਾ ਇਹਨਾਂ ਨੇ ਬਣਾ ਲਿਆ ਸਾਧਨ, ਜਿੱਥੇ ਕਿਸੇ ਦਾ ਦਾ ਲੱਗਦਾ। ਆ ਪਿੱਛੇ ਜੇ ਇੱਕ ਪਰਚਾ ਹੋਇਆ ਨਾਬਾਲਗਾਂ ਦੇ ਉੱਥੇ ਸਰਟੀਫਿਕੇਟ ਬਣਾ ਦਿੰਦੇ ਸਨ। ਇਹ ਚੀਜ਼ਾਂ ਜਿਹੜੀਆਂ ਮਤਲਬ ਕਿ ਜਦੋਂ ਖਾਸ ਤੌਰ ਤੇ ਵਿਆਹ ਵਰਗਾ ਮੁੱਦਾ ਹੁੰਦਾ ਤਾਂ ਗ੍ਰੰਥੀ ਸਿੰਘ ਜਿਹੜਾ ਉਹਨੂੰ ਪੂਰੀ ਜਾਗਰਤੀ ਨਾਲ ਕੰਮ ਕਰਨਾ ਚਾਹੀਦਾ। ਖੈਰ ਇਹ ਮਾਮਲਾ ਬਹੁਤ ਜ਼ਿਆਦਾ ਭਖਿਆ ਸੀ, ਸੋਸ਼ਲ ਮੀਡੀਆ ਤੇ ਵੀ ਭਖਿਆ, ਉਦਾਂ ਵੀ ਭਖਿਆ, ਤਾਂ ਮਾਫੀ ਤਾਂ ਮੰਗ ਲਈ ਆ ਗ੍ਰੰਥੀ ਸਿੰਘ ਨੇ। ਚਲੋ ਹੋ ਸਕਦਾ ਮਾਫ ਕਰ ਦੇਣ, ਤੇ ਚਲੋ ਜੇ ਉਹ ਮਾਫੀ ਮਿਲਦੀ ਆ ਤੇ ਮੈਨੂੰ ਲੱਗਦਾ ਠੀਕ ਵੀ ਆ। ਪਰ ਇਸ ਤਰ੍ਹਾਂ ਦੀ ਘਟਨਾ ਤੋਂ ਗਾਂ ਦੂਜਿਆਂ ਨੂੰ ਸਬਕ ਲੈਣਾ ਚਾਹੀਦਾ ਕਿ ਜਿੱਥੇ ਮਰਿਆਦਾ ਦਾ ਮਸਲਾ ਹੈ, ਜਿੱਥੇ ਇਹਨਾਂ ਚੀਜ਼ਾਂ ਦੀ ਮਨਾਹੀ ਆ, ਉੱਥੇ ਤੁਸੀਂ ਇਹੋ ਜਿਹਾ ਕੰਮ ਭਾਈ ਨਾ ਹੀ ਫੜੋ ਤਾਂ ਬਿਹਤਰ ਆ। ਬਦਨਾਮੀ ਹੁੰਦੀ ਹੈ ਇਹਦੇ ਚ। ਨਹੀਂ ਬਿਲਕੁਲ, ਜਦੋਂ ਪ੍ਰਵਾਨਿਤ ਹੀ ਨਹੀਂ ਆ, ਜਦੋਂ ਨਾ ਕਾਨੂੰਨ ਮੰਨਦਾ ਨਾ ਧਰਮ ਮੰਨਦਾ, ਫਿਰ ਕਾਹਤੇ ਪੰਗਾ ਜਿਹੜਾ ਇਦਾਂ ਦਾ ਤੁਸੀਂ ਲੈਣਾ ਹੈ। ਤੇ ਮਸਲਾ ਜਿਹੜਾ ਬਿਲਕੁਲ ਇਹ ਵਕ ਗਿਆ। ਐਸਸੀ ਕਮਿਸ਼ਨ ਦੇ ਹੈੱਡ ਦੀ ਭਾਲ ਸ਼ੁਰੂ ਹੋ ਗਈ ਹੈ ਮਿੰਟੂ ਜੀ। ਹਾਂਜੀ ਦੇਖੋ, ਕੱਲ ਵੀ ਅਸੀਂ ਇੱਕ ਅਹੁਦੇ ਦੀ ਗੱਲ ਕਰ ਰਹੇ ਸਾਂ ਕਿ ਕਿਵੇਂ ਇੱਕ ਡਾਇਰੈਕਟਰ ਦਾ, ਪੰਚਾਇਤੀ ਡਿਪਾਰਟਮੈਂਟ ਦੇ ਡਾਇਰੈਕਟਰ ਦਾ ਅਹੁਦਾ ਖਾਲੀ ਆ ਪਿਛਲੇ 20 ਦਿਨ ਤੋਂ। ਇਸ ਤਰ੍ਹਾਂ ਬਹੁਤ ਅਹਿਮ ਅਹੁਦੇ ਜਿਹੜੇ ਆ ਉਹ ਹਾਲੇ ਵੀ ਖਾਲੀ ਆ। ਤਾਂ ਇਸੇ ਤਰ੍ਹਾਂ ਐਸਸੀ ਕਮਿਸ਼ਨ ਤੁਸੀਂ ਸਮਝ ਹੀ ਸਕਦੇ ਹੋ ਕਿ ਕਿੰਨਾ ਵੱਡਾ ਕਮਿਸ਼ਨ ਆ। ਤਾਂ ਉਹਦੇ ਜਿਹੜੇ ਸਥਾਨਕ ਇੱਥੇ ਦੇ ਹੈੱਡ ਹੁੰਦੇ ਆ, ਉਹ ਹਾਲੇ ਤੱਕ ਨਿਯੁਕਤੀ ਨਹੀਂ ਕੀਤੇ। ਹੁਣ ਦੱਸਦੇ ਆ ਕਿ ਇਹਨਾਂ ਨੇ ਸਰਕਾਰ ਨੇ ਯਾਨੀ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਆ। ਸਰਕਾਰ ਨੇ ਇਹਦੇ ਲਈ ਬਿਨੇ ਪੱਤਰ ਜਿਹੜੇ ਅਰਜ਼ੀਆਂ ਜਿਹੜੇ ਉਹ ਮੰਗ ਲਏ ਆ। ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਕੁਰਸੀ ਹਿਸਾਬ ਲਾ ਲਓ ਕਿ ਅਕਤੂਬਰ 21 ਚ ਜਦੋਂ ਤੇਜਿੰਦਰ ਕੌਰ ਜੀ ਦੇ ਕਾਰਜਕਾਲ ਖਤਮ ਹੋਏ ਸਨ ਤਾਂ ਉਹਦੇ ਨਾਲ ਹੀ ਖਾਲੀ ਹੋਈ ਸੀ। ਤੇ ਸਭ ਤੋਂ ਅਹਿਮ ਗੱਲ ਹੈ ਕਿ ਸਮਾਜਿਕ ਨਿਆਂ ਭਲਾਈ ਦੀ ਘੱਟ ਗਿਣਤੀਆਂ ਵਿਭਾਗ ਦੇ ਪ੍ਰਿੰਸੀਪਲ ਸੈਕਟਰ ਦੀ ਕੁਰਸੀ ਵੀ ਖਾਲੀ ਪਈ ਆ। ਮਤਲਬ ਕਿ ਜੋ ਸੋਸ਼ਲ ਜਸਟਿਸ ਡਿਪਾਰਟਮੈਂਟ ਹੈ, ਲੋਕ ਭਲਾਈ ਹੈ, ਘੱਟ ਗਿਣਤੀਆਂ ਦਾ ਮਹਿਕਮਾ, ਉਹਦੇ ਪ੍ਰਿੰਸੀਪਲ ਸੈਕਟਰੀ ਦੀ ਵੀ ਕੁਰਸੀ ਖਾਲੀ ਆ। ਹਿਸਾਬ ਲਾ ਲਓ। ਇਹ ਬੜੀ ਅਜੀਬੋ-ਗਰੀਬ ਜੀ ਗੱਲ ਆ ਕਿ ਐਸਸੀ ਕਮਿਸ਼ਨ ਦੇਖੋ, ਆਪਣੇ ਇੱਥੇ ਆਪਾਂ ਵੇਖਦੇ ਆ ਨਾ ਕਿ ਕਿੰਨੀ ਦਲਿਤ ਭਾਈਚਾਰੇ ਦੀ ਵਸੋਂ, ਐਸੀ ਭਾਈਚਾਰੇ ਦੀ ਵਸੋਂ ਆ। ਉਹਨਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਵਾਸਤੇ ਜਿਹੜਾ ਅਹਿਮ ਕਮਿਸ਼ਨ ਆ, ਉਹਦਾ ਚੇਅਰਮੈਨ ਹੀ ਨਾ ਲੱਗੇ ਇੰਨੇ ਚਿਰ ਤੋਂ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ 2 ਸਾਲ ਉਹ ਕੁਰਸੀ ਖਾਲੀ ਪਈ ਆ। ਫਿਰ ਇਸ ਤੋਂ ਇਲਾਵਾ ਕਿ ਜਿਹੜੇ ਤੁਹਾਡੇ ਅਹਿਮ ਡਿਪਾਰਟਮੈਂਟ ਹੈ ਉਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਦੀ ਕੁਰਸੀ ਖਾਲੀ ਪਈ। ਸ਼ਰਮਨਾਕ ਗੱਲਾਂ ਨੇ ਕਿ ਜਿਹੜੀਆਂ ਤੁਸੀਂ ਇਸ ਤਰ੍ਹਾਂ ਦੀਆਂ ਪ੍ਰਵਾਨਿਤ ਕੁਰਸੀਆਂ ਖਾਲੀ ਛੱਡੀਆਂ। ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ। ਸੋ ਹੁਣ ਇਹਨਾਂ ਨੇ ਅਰਜ਼ੀਆਂ ਮੰਗੀਆਂ, ਵੇਖੋ ਅੱਗੇ ਜਾ ਕੇ ਕੀ ਹੋਏਗਾ। ਤੇ ਉਹਦਾ ਇਹਨਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਸਸੀ ਕਮਿਸ਼ਨ ਦੇ ਮੈਂਬਰਾਂ ਨੂੰ ਘਟਾ ਦਿੱਤਾ ਸੀਗਾ। ਕਮਿਸ਼ਨ ਦੇ 10 ਮੈਂਬਰ ਹੁੰਦੇ ਸੀ, ਜਿਨ੍ਹਾਂ ਦੀ ਗਿਣਤੀ 5 ਕਰ ਦਿੱਤੀ ਗਈ ਆ। ਸਰਕਾਰ ਨੇ ਇਸ ਗਿਣਤੀ ਨੂੰ ਘਟਾਉਣ ਵਿੱਚ ਖਰਚੇ ਘੱਟ ਕਰਨ ਦਾ ਤਰਕ ਦਿੱਤਾ ਸੀਗਾ, ਪਰ ਦੂਜੇ ਪਾਸੇ ਆਪਣੇ ਬੰਦੇ ਦੂਜੇ ਬੋਰਡਾਂ ਬਾਰਡਾਂ 'ਚ ਫਿੱਟ ਕੀਤੀ ਜਾਂਦੇ ਆ। ਮਤਲਬ ਕਿ ਉਹ, ਮੈਨੂੰ ਲੱਗਦਾ ਕਿ ਰੋਟੀ ਨਹੀਂ ਖਾਂਦੇ ਹੋਣੇ, ਉਹਨਾਂ ਨੂੰ ਢਿੱਡ ਨਹੀਂ ਲੱਗਾ, ਚਾਹ ਨਹੀਂ ਪੀਂਦੇ ਹੋਣੇ, ਗੱਡੀ ਤੇ ਨਹੀਂ ਚੱਲਦੇ ਹੋਣੇ, ਉਹਨਾਂ ਨੇ ਤਾਂ ਆਪਦੇ ਟਾਂਗੇ ਰੱਖੇ ਹੋਣੇ ਆ। ਸੋ ਇਸ ਕਰਕੇ ਉਹਨਾਂ ਦਾ ਖਰਚਾ ਨਹੀਂ ਪੈਂਦਾ ਹੋਏਗਾ। ਪਰ ਜੋ ਵੀ ਹੈ, ਇਹ ਜਿਹੜੇ ਮਹੱਤਵਪੂਰਨ ਕਮਿਸ਼ਨ ਨੇ, ਇਹਨਾਂ ਦੀਆਂ ਨਿਯੁਕਤੀਆਂ ਹੈੱਡ ਦੀਆਂ ਚਾਹੇ ਉਹ ਪ੍ਰਿੰਸੀਪਲ ਸੈਕਟਰੀ, ਇਹਨਾਂ ਦੀਆਂ ਨਿਯੁਕਤੀਆਂ ਹੋਣੀਆਂ ਚਾਹੀਦੀਆਂ। ਜੀ, ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਜੀ। ਕੀ ਫੈਸਲਾ ਲੈ ਲਿਆ? ਹਾਂਜੀ ਦੇਖੋ, ਇਹਨਾਂ ਨੇ ਫੈਸਲਾ ਇਹ ਲਿਆ ਕਿ ਜਿਵੇਂ ਆਹ ਡਰੇਨ ਹੁੰਦੇ ਆ ਆਪਣੇ ਇੱਥੇ, ਸੇਮ ਨਾਲੇ ਵਗੈਰਾ, ਜਾਂ ਨਾਲੇ ਆਪਾਂ ਕਹਿ ਲਈਏ ਨਦੀਆਂ, ਚੋ ਇਤਿਆਦਿਕ, ਕਿ 150 ਮੀਟਰ ਇਹਨਾਂ ਦੇ ਦਾਇਰੇ ਦੇ ਵਿੱਚ ਕੋਈ ਸਾਰੀ ਨਹੀਂ ਹੋਊਗੀ। ਕਿਉਂਕਿ ਆਪਾਂ ਵੇਖਿਆ ਨਾ ਕਿ ਜਿਵੇਂ ਹੜ੍ਹ ਆਏ ਤੇ ਲੋਕਾਂ ਦਾ ਧਿਆਨ ਇਸ ਪਾਸੇ ਨੂੰ ਗਿਆ, ਇਸ ਤਰਫ ਨੂੰ ਗਿਆ ਕਿ ਬਹੁਤ ਸਾਰੀਆਂ ਨਜਾਇਜ਼ ਉਸਾਰੀਆਂ ਹੋਈਆਂ ਸੀ। ਖਾਸ ਤੌਰ ਤੇ ਜੇ ਤੁਸੀਂ ਮੋਹਾਲੀ ਇਸ ਇਲਾਕੇ ਨੂੰ, ਰਾਜਪੁਰੇ ਨੂੰ ਵੇਖੋਗੇ ਤਾਂ ਉਹ ਜਿਹੜੇ ਕੁਦਰਤੀ ਵਹਾਅ ਸੀ, ਕੁਦਰਤੀ ਵਹਿਣ ਸੀਗੇ, ਉਹਨਾਂ ਦੇ ਵਿੱਚ ਅੜਿੱਕਾ ਡਾਇਆ ਗਿਆ। ਮਤਲਬ ਕਿ ਇਨਸਾਨ ਨੇ ਸਿੱਧੇ ਤੌਰ ਤੇ ਸ਼ਹਿਰੀਕਰਨ ਦੇ ਨਾਮ ਤੇ ਸਤਿਆਨਾਸ਼ ਕੀਤਾ ਤੇ ਫਿਰ ਕੁਦਰਤ ਨੇ ਉਹਦਾ ਬਦਲਾ ਲਿਆ। ਤਾਂ ਇਹਨਾਂ ਨੇ ਘੱਟੋ ਘੱਟ ਇੱਕ ਵੱਡਾ ਸਟੈਪ ਚੁੱਕਿਆ ਕਿ ਨਵਾਂ ਕੋਈ ਵੀ ਨਿਰਮਾਣ ਕਾਰਜ ਜਿਹੜਾ ਹੈ ਉਹ ਨਹੀਂ ਹੋਏਗਾ। ਤੇ ਇਹਦੇ ਵਾਸਤੇ ਡਰੇਨਸ ਡਿਪਾਰਟਮੈਂਟ ਹੈ ਜਿਹੜਾ, ਉਹਦੇ ਕੋਲੋਂ ਐਨਓਸੀ ਲੈਣੀ ਲਾਜ਼ਮੀ ਹੋਏਗੀ। ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਜਲ ਸਰੋਤ ਡਿਪਾਰਟਮੈਂਟ ਹੈ ਉਹਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਤੇ ਇਹ ਚੰਗੀ ਗੱਲ ਹੈ, ਮੈਂ ਇਸ ਨੂੰ ਬਹੁਤ ਵਧੀਆ ਗਿਣਾਂਗਾ ਕਿ 150 ਮੀਟਰ ਵੀ ਕੀ ਆ, ਇਹ ਤੇ 250 ਮੀਟਰ ਤੱਕ ਲੈ ਜਾਂਦੇ ਤੇ ਬਿਹਤਰ ਸੀ। ਤੇ ਦੂਜੀ ਚੀਜ਼ ਇਹ ਆ ਕਿ ਜਿੱਥੇ ਜਿੱਥੇ ਨਜਾਇਜ਼ ਕਬਜ਼ੇ ਹੋਏ ਆ, ਕਬਜ਼ੇ ਛੱਡੋ, ਇੱਥੇ ਤੇ ਅਗਲਿਆਂ ਨੇ ਕਲੋਨੀਆਂ ਕੱਟ ਰੱਖੀਆਂ ਨੇ, ਉਹਨਾਂ ਦਾ ਕੀ ਕਰੋਗੇ? ਉਹਨਾਂ ਦਾ ਕੀ ਕਰੋਗੇ ਨਾ? ਤਾਂ ਗੱਲ ਇਹ ਆ ਕਿ ਸਾਰੇ ਹੀ ਜਿਹੜੇ ਕੁਦਰਤੀ ਵਹਿਣ
ਰੋਕੇ ਜਾਂ ਕਬਜ਼ਿਆਂ ਦਾ ਸ਼ਿਕਾਰ ਹੋਇਆ ਉਹ ਛਡਾਉਣੇ ਚਾਹੀਦੇ ਆ, ਤਾਂ ਕਿ ਜੋ ਕੁਦਰਤੀ ਤਰੀਕੇ ਦੇ ਨਾਲ ਵਹਾਅ ਨੇ ਉਹ ਵਹਿੰਦੇ ਰਹਿਣ, ਉਹ ਚੱਲਦੇ ਰਹਿਣ। ਤੇ ਜਦੋਂ ਵੀ ਕੁਦਰਤੀ ਕੋਈ ਵਿਪਤਾ ਆਉਂਦੀ ਹੈ, ਇਹ ਆਉਣੀਆਂ ਹੈ। ਅਸੀਂ 5-6 ਸਾਲ ਤੋਂ ਪਿੱਟ ਰਹੇ ਹਾਂ, ਇਹ ਪੰਜਾਬ 'ਚ ਆਉਣੀਆਂ ਹੀ ਆਉਣੀਆਂ ਹੈ, ਇਹ ਗਾਂ ਹੋਰ ਆਉਣੀਆਂ। ਤੁਸੀਂ ਮੇਰੀ ਗੱਲ ਅੱਜ ਦੀ ਵੀ ਯਾਦ ਰੱਖ ਲਿਓ। ਤਾਂ ਉਹਦੇ ਨਾਲ ਇਹ ਹੈ ਕਿ ਘੱਟੋ ਘੱਟ ਕੁਛ ਨੁਕਸਾਨ ਤੇ ਘਟੇ ਨਾ। ਇਸ ਕਰਕੇ ਵਧੀਆ ਸਟੈਪ ਹੈ ਸਰਕਾਰ ਦਾ, ਪਰ ਜਿਹੜੇ ਕਬਜ਼ੇ ਹੋਏ ਉਹਨਾਂ ਦਾ ਕੀ ਕਰੋਗੇ, ਉਹ ਸਵਾਲ ਜਿਉਂਦਾ ਤੇ ਉਹੀ ਆ। ਜੀ, ਮਿਹਰਬਾਨੀ ਮਿੰਟੂ ਜੀ, ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਆਪਾਂ ਨੂੰ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਆ। ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।